यार ਇਹਨਾਂ ਕੋਲੋਂ ਬੱਚੇ ਦੂਰ ਰੱਖਣੇ ਥੋੜੇ, बच्चे दी दूर रखना। ਠੀਕ ਹੈ ਨਾ। ਸਿਰਫ ਤੁਸੀਂ ਥੋੜਾ ਜਿਹਾ ਨਾ ਜੀ ਇਹ ਖਿਆਲ ਕਰਨਾ, ਰਾਤ ਨੂੰ ਸੌਣ ਲੱਗਿਆ ਨਾ ਬਾਹਰ ਬੂਹੇ ਨੂੰ ਤਾਲਾ ਮਾਰ ਦੇਣਾ। ਉਹ ਕਿਉਂ ਜੀ? ਕੋਈ ਗਲਤੀ ਕੁਤਾਹੀ ਹੋ ਜਾਂਦੀ ਹੈ, ਇੱਥੋਂ ਹੀ ਛਾਲ ਮਾਰਨੀ ਹੈ। ਦੋ ਗੋਤਾਂ ਦੀ ਮਾਰ ਹੈ ਫੌਤ। ਅੱਛਾ ਮੇਰੀ ਗੱਲ ਸੁਣੋ, ਮਾਸ਼ਾਅੱਲਾ ਤੁਹਾਨੂੰ ਬਹੁਤ ਬਹੁਤ ਮੁਬਾਰਕ। ਭਾਬੀ ਨੂੰ ਦੱਸਦਾ ਵੇ हाँ दस्या जी उन्हें 5 ਲੱਖ ਰੁਪਏ ਤੁਹਾਡਾ ਬਿਆਨਾ ਹੋ ਗਿਆ जी। ਔਰ ਬਕਾਇਆ 5 ਲੱਖ ਰੁਪਈਆ। ਇਹ ਨਾ ਭਾਬੀ ਇਹਨਾਂ ਨਸੀਬਾਂ ਦੀ ਗੱਲ ਜੇ। ਹਾਂਜੀ ਇਹ ਤੁਸੀਂ ਬਸ ਐਵੇਂ ਅੱਧਾ ਪੌਣਾ ਘੰਟਾ ਨਾ ਅੱਲਾਹ ਪਾਕ ਨੇ ਕਰਮ ਕੀਤਾ ਜੇ, ਠੀਕ ਹੈ। ਵਰਨਾ ਇਸ ਮਕਾਨ ਦਾ ਲਿਆ ਕੇ 35 ਲੱਖ ਰੁਪਏ ਦੁਬਾਰਾ ਬਿਆਨਾ ਦੇਣ ਦੇ ਸਨ। ਅੱਛਾ ਮੈਂ ਤਾਂ ਬੜਾ ਖੁਸ਼ ਹੋਇਆ ਜੇ। अच्छा जी ਕਿਆ ਬਾਤ, ਇੱਕ ਹੈ ਮਿੰਟ ਜੀ? ਜੀ ਜੀ ਇਹ ਮਕਾਨ ਹੈਗਾ ਜੀ। ਹਾਂਜੀ दिखाओ जी। ਕੌਣ? ਇਹ ਜੀ ਮੈਂ ਜੀ ਡਾਕਟਰ ਇਸ਼ਰਾ ਜਨਾਬ, ਪ੍ਰੋਪਰ ਡੀਲਰ। ਅੱਛਾ ਜੀ। अरे अंदर ही अस्सलाम वालेकुम जनाब। ਜੀ ਸਰ ਆਜੋ ਆਓ ਸਰ, ਭਾਬੀ ਆ ਗਏ ਨੇ ਜੀ। ਆਜੋ ਭੈਣ अस्सलाम वालेकुम जी सर। ਵਾਲੇਕੁਮ ਸਲਾਮ ਜੀ। ਆਜੋ ਆਜੋ ਜੀ, ਬਿਸਮਿਲ੍ਲਾ ਸਰ, ਆਓ ਬਿਸਮਿਲ੍ਲਾ। ਬੈਠੋ, ਸ਼ਰੀਫ ਰੱਖੋ। हाँ जी हाँ जी ਹੋਰ ਸੁਣਾਓ, ਸਭ ਖੈਰ ਹੈ? ਠੀਕ ਹੋ? अल्हम्दुलिल्लाह जी, दुआ शुक्र अल्लाह। ਵਾਹ ਵਾਹ, ਕੀ ਲਓਗੇ ਜੀ? ਚਾय पानी ਕੋਈ ਬੋਤਲ ਕੋਈ? बड़ी मेहरबानी, चाय चुई पी के चलो पानी पी लेना जी। ਹਾਂ ਪਾਣੀ ਜਿੰਨਾ ਮਰਜ਼ੀ ਪੀਓ ਜੀ। ਪਾਣੀ ਦੀ ਤਬੀਅਤ ਠੀਕ ਹੈ ਸਰ? ਅੱਲਾ ਦੀ ਬੜੀ ਰਹਿਮਤ। ਪਾਣੀ ਵੀ ਮੈਨੂੰ ਗਰਮ ਲੱਗਦਾ ਪਿਆ, ਤੁਸੀਂ ਪੀ ਵੀ ਜਾਂਦੇ ਹੋ ਗਰਮ चलो ਪਾਣੀ। पियो तुसी। ਨਹੀਂ ਨਹੀਂ, ਅਸਲ 'ਚ ਨਾ ਗਲੇ ਖਰਾਬ ਨੇ, ਮੌਸਮ ਇਸ ਤਰ੍ਹਾਂ ਦਾ ਹੈਗਾ ਤੇ ਪਾਣੀ ਨਾਰਮਲ। ਇਹ ਕੌਣ? ਇਹ ਭਾਬੀ ਨੇ ਤੇ ਇਹ ਇਹਨਾਂ ਸ਼ੋਹਰ ਇਹਨਾਂ ਮਕਾਨ ਲਿਆ ਵੇ। ਅੱਛਾ ਅੱਛਾ। ਮਾਸ਼ਾਅੱਲਾ, ਉਹ ਵੇਖਣ ਆਏ ਨੇ, ਮਕਾਨ ਵਿਜ਼ਿਟ ਕਰਨ ਆਏ ਨੇ। ਭਾਜੀ ਘਰ ਲੜਾਈ ਪਈ ਸੀ ਜੀ, ਇੰਨੇ ਤੇ ਪੈਸੇ ਦਾ ਤੁਹਾਂ ਮਕਾਨ ਲੈ ਲਿਆ ਤੇ ਮੈਨੂੰ ਇੱਕ ਵਾਰੀ ਨਹੀਂ ਵਹਾਇਆ। ਸਰ ਮੇਰੀ ਗੱਲ ਚੱਲ ਵਹਾ ਲੈ ਇਹ ਮਕਾਨ। ਹਾਂ ਖੁਸ਼ੀ ਹੁੰਦੀ ਹੈ ਜੀ, ਖੁਸ਼ੀ ਹੁੰਦੀ ਹੈ। ਕਿਉਂ ਨਹੀਂ, ਕਿਉਂ ਨਹੀਂ। ਮਨ ਵਹਾਣਾ ਚਾਹੀਦਾ। ਮਠਿਆਈ ਸਟਾਈ ਵੰਡੀ ਜਾਂ ਫਿਰ ਕੋਈ ਆ ਮਠਿਆਈ ਹੁਣ ਜਦੋਂ ਮੁਕੰਮਲ ਕਾਰਵਾਈ ਹੋ ਜਾਏਗੀ ਤੇ ਮਠਿਆਈ ਵੰਡਣੀ, ਅਸਾਂ ਕੀ ਕਰਨਾ ਹੋਰ। ਮੈਂ ਸਾਰਿਆਂ ਨੂੰ ਦੱਸਿਆ ਰਸਤੇ 'ਚ ਤੇ ਕਿ ਤੁਹਾਡੀ ਅਰੇਂਜ ਮੈਰਿਜ ਹੈ ਜਾਂ ਲਵ ਮੈਰਿਜ? ਇਹ ਲਵ ਮੈਰਿਜ। ਤੁਹਾਡੀ? ਹਾਂਜੀ ਅੱਛਾ ਅੱਛਾ। ਸ਼ਰਮਾਂਦੇ ਨੇ ਭਾਵੇਂ। ਮਾਸ਼ਾਅੱਲਾ ਮਸ਼ਰਕੀ ਔਰਤ ਨੇ ਭਾਵੇਂ, ਮਾਸ਼ਾਅੱਲਾ ਹਾਂਜੀ ਹਾਂਜੀ। ਅੱਲਾ ਨੇ ਇਹ ਮਸ਼ਰਕ ਵਾਲੀ ਸਾਈਡ ਤੋਂ ਹੈ? ਜੀ ਹਾਸਾ ਤੇ ਉਂਝ ਦਾ ਕੱਛਾ ਚੋਂ ਨਿਕਲਦਾ ਸਰ। ਅੱਛਾ ਅੱਛਾ ਹਾਂ, ਕੋਈ ਵੀ ਮਹਿਮਾਨ ਆਵੇ ਜਾਂ ਕੋਈ ਵੀ ਆ ਜਾਵੇ ਨਾ ਤੇ ਹਾਸਾ ਇਹਦਾ ਕੱਛਾ ਅੱਛਾ, ਜੇ ਪਸੀਨਾ ਨਿਕਲਦਾ ਵੇਖ ਕੇ ਹਾਸਾ ਨਿਕਲਦਾ, ਪਹਿਲੀ ਵਾਰੀ ਵੇਖਿਆ ਜੀ। ਹਾਂਜੀ ਬਈ ਸ਼ਰਮੀਲੀ ਹੈ ਵਿਚਾਰੀ। ਸਰ ਤੁਸੀਂ ਤੇ ਲਵ ਮੈਰਿਜ ਕਿਵੇਂ ਭਾਬੀ, ਕਿੱਥੇ ਹੋਇਆ ਤੁਹਾਡਾ ਆਪਸੀ ਲਵ? ਆ ਵੀ ਬਾਹਰ ਮੈਂ ਕ੍ਰਿਕਟ ਪੈ ਖੇਡਦਾ ਹਾਂ ਤੇ ਮੈਨੂੰ ਲੰਘਦਿਆਂ ਵੇਖ ਲਿਆ ਤੂੰ। ਅੱਛਾ ਅੱਛਾ। ਤੇ ਬਸ ਫਿਰ ਉਹ ਵੇਖਦੇ ਵੇਖਦੇ ਇੱਕ ਦੂਜੇ ਵੇਖਦੇ ਰਹੀ ਆ। ਕ੍ਰਿਕਟ ਖੇਡਦੇ ਹੋ ਪਏ ਤੇ ਲੰਘਦਿਆਂ ਵੇਖ ਲਿਆ? ਇਹਨਾਂ ਲੰਘਦਿਆਂ ਵੇਖ ਲਿਆ ਮੈਨੂੰ। ਨੱਸ ਕੇ ਤੁਸੀਂ ਗੇਂਦ ਫੜਨ? ਮਾਂ ਨਾ ਵੀ ਇੰਜ ਕਰਕੇ ਮੈਂ ਸ਼ਾਟ ਮਾਰੀ, ਇਹਨੇ ਖਲੋ ਕੇ ਵੇਖੀ ਗੇਂਦ ਜਾ ਵਜੀ ਦੀ ਪੁੱਟਰੀ। ਅੱਛਾ। ਇਹ ਤੇ ਜਨਾਬ ਲੈ ਕੇ ਬਹਿ ਗਈ ਪੁੱਟਰੀ, ਜਾਂਦੀ ਜਿਹਨੇ ਗੇਂਦ ਮਾਰਿਆ ਮੈਂ ਉਹਦੇ ਨਾਲ ਹੀ ਵਿਆਹ ਕਰਨਾ। ਪਾਗਲ ਹੋ ਜਾਂਦਾ ਨਾ ਬੰਦਾ ਬਾਅਦ 'ਚ ਫਿਰ। ਤੇ ਭਾਬੀ ਤੁਸੀਂ ਇੰਨੇ ਤਿਆਰ ਹੋ ਕੇ ਆਏ, ਮਕਾਨ ਵੇਖਣ ਆਏ ਹੋ ਜਾਂ ਕੋਈ ਰਿਸ਼ਤਾ ਵੇਖਣ ਆਏ ਹੋ? ਵੇਖੋ ਨਾ, ਤੁਹਾਡੇ ਨਾਲ ਵੀ ਮੁਲਾਕਾਤ ਕਰਨ ਆਇਆ ਨਾ, ਖੁਸ਼ੀ ਨਾਲ ਮਕਾਨ ਵੇਖਣ ਆਇਆ ਨਾ, ਰੋਂਦੇ ਨਹੀਂ ਨਾ ਵੇਖਣ ਆਇਆ। ਨਹੀਂ ਨਹੀਂ, ਅਸੀਂ ਕੋਈ 2 ਨੰਬਰ ਬੰਦੇ ਨਹੀਂ ਹੈਗੇ ਨਾ, ਕੋਈ ਅੱਲਾ ਮਾਫ ਕਰੇ। ਅੱਲਾ ਮਾਫ਼ ਦੋ ਕਰੇ ਨੰਬਰ ਜੀ, ਅੱਲਾ ਗੱਲ ਮਾਫ਼ ਕਰੀਦੀ ਹੈ, ਠੀਕ ਹੈ ਨਾ ਜੀ। ਤੇ ਤੁਹਾਨੂੰ ਕਿੰਨੇ ਕਿਹਾ ਗਿਆ ਇਸ ਰੰਗ ਦੀ ਸੁਰਖੀ ਤੁਹਾਨੂੰ ਬੜੀ ਸੋਹਣੀ ਲੱਗੇਗੀ? ਬਸ ਆਪਣੇ ਦਿਲ ਦੀ ਮਰਜ਼ੀ ਨਾਲ ਲਾਈ। ਨਹੀਂ ਚੰਗੀ ਵੀ ਲੱਗ ਰਹੀ ਹੈ ਨਾ ਜੀ। ਪਿਆਰੀ ਲੱਗਦੀ, ਚਲੋ ਪਿਆਰੀ। ਭਾਜੀ ਤੁਸੀਂ ਤੇ ਮਜ਼ਾਕ 'ਚ ਪੈ ਗਏ ਹੋ। ਨਹੀਂ ਮੇਰੀ ਗੱਲ ਸੁਣੋ, ਪਿੱਲੀ ਇੱਟ ਰਗੜ ਕੇ ਲਾਈ ਇਹਨਾਂ ਨੇ ਮੂੰਹ ਤੇ, ਹਨਾ ਹਨਾ। 100% ਗੱਲ ਸਹੀ ਕੀਤੀ ਹੈ। ਤੁਸੀਂ ਸਰ ਜੀ ਮਕਾਨ ਦੇਂਦੇ ਹੋ ਕਿ ਸੁਰਖੀਆਂ ਵੇਖਦੇ ਹੋ? ਨਹੀਂ ਨਹੀਂ ਬੇਗਮ ਜ਼ਰਾ ਬਾਤ ਤੇ ਤੈ ਫੋਨ ਇੱਥੇ ਰੱਖ ਲਓ ਜਾਂ ਵੀਡੀਓ ਕਾਲ ਤੇ ਕਿਸੇ ਨਾਲ ਗੱਲ ਕਰਾਂਗੇ? ਨਹੀਂ ਤੁਹਾਨੂੰ ਹੀ ਹਾਲੇ ਤੇ ਵੇਨੇ ਆ ਪਏ। ਨਹੀਂ ਨਹੀਂ, ਮੈਂ ਤਾਂ ਵੈਸੇ ਗੱਲ ਕਰਨੇ, ਮੈਂ ਕਿਹਾ ਇੱਥੇ ਰੱਖ ਲਓ ਤੁਸੀਂ, ਇੰਜ ਕਰਕੇ ਕਰਨਾ। ਇਸ ਤਰ੍ਹਾਂ ਵੀਡੀਓ ਨਾ ਬਣਾ ਕੇ ਅੱਛਾ ਕਿਤੇ ਅੱਗੇ ਭਾਈ ਲੀਕ ਥੋੜੀ ਕਰ ਜੀ ਦਿਓ। ਗੱਲ ਕਰ ਲਈ ਮਕਾਨ ਦੇ ਬਾਰੇ 'ਚ। ਹਾਂਜੀ ਮਕਾਨ ਦੇ ਬਾਰੇ 'ਚ ਗੱਲ ਕਰ ਲਈ। ਕਰ ਲਓ ਕਰ ਲਓ ਜੀ ਲਓ। 5 ਲੱਖ ਰੁਪਇਆ ਤੁਹਾਨੂੰ ਐਡਵਾਂਸ ਆ ਦਿੱਤਾ। ਤੇ ਭਾਬੀ ਨੇ ਪਸੰਦ ਕੀਤਾ ਕਿ ਤੁਸੀਂ ਉਹਨਾਂ ਨੇ ਪਸੰਦ ਕੀਤਾ? ਨਹੀਂ ਮੈਂ ਹੀ ਇਹਨਾਂ ਨੂੰ ਪਸੰਦ ਕੀਤਾ, ਹਾਂਜੀ। ਮੈਂ ਹੀ ਕੀਤਾ ਪਸੰਦ। ਤੁਸੀਂ ਅੰਨੇ ਹੋ ਮੇਰਾ ਖਿਆਲ ਹੈ। ਨਹੀਂ ਤੁਸੀਂ ਐਡੇ ਸੋਹਣੇ ਆਏ ਹਾਏ ਹਾਏ। ਤੇ ਭਾਈ ਹਰੀ ਤੇ ਬਿਲਕੁਲ, ਲੇਕਿਨ ਉਹ ਦਿਲ ਮੰਨੇ ਦੀ ਗੱਲ ਹੁੰਦੀ। ਅੱਛਾ ਜੀ, ਗੱਲ ਹੈ ਮਕਾਨ ਬੇਗਮ ਵੇਖ ਲਿਆ ਸਾਰਾ। ਇੱਕ ਉਹ ਕਮਰਾ ਹੈ ਮਾਸ਼ਾਅੱਲਾ, ਉਹਦੇ 'ਚ ਏਸੀ ਵੀ ਲੱਗਾ, 700 ਟਾਇਲ ਪੱਥਰ ਵੀ ਲੱਗਿਆ, ਬੜਾ ਸੋਹਣਾ ਮਕਾਨ। ਇੱਥੇ ਬਾਹਰ ਬਾਹਰ ਧਨੀਆ, ਕੋਈ ਬਤੌਂ, ਕੋਈ ਬੈਂਗਨ ਵਗੈਰਾ ਇੱਥੇ ਉਧਰ ਸਬਜ਼ੀਆਂ ਲਾਓ, ਸਬਜ਼ੀਆਂ ਲਾਓ ਜੋ ਠੀਕ ਹੈ ਨਾ। ਫੁੱਲ ਗਰਮੀ ਹੋਏ ਤੇ ਇੱਥੇ ਪਾਣੀ ਛੱਡ ਕੇ ਇੱਕ ਆ ਕਮਰਾ ਮਾਸ਼ਾਅੱਲਾ ਬੜਾ ਸੋਹਣਾ ਵੇਖੋ। ਬੱਚਿਆਂ ਨੂੰ ਵਿੱਚ ਹੀ ਡੁੱਬ ਜਾਓ, ਪਾਣੀ ਛੱਡ ਕੇ ਵਿੱਚ ਨਹੀਂ ਡੁੱਬ ਨਹੀਂ ਜਾਓ। ਨਹੀਂ, ਗੱਲ ਗਲਤ ਪਾਸੇ ਨਾ ਖੜੋ। ਮਤਲਬ ਖੁੱਲਾ ਡੁੱਲਾ ਮਕਾਨ, ਸਬਜ਼ੀਆਂ ਲਾਓ, ਮਹਿੰਗਾਈ ਬੜੀ ਹੈ, ਉਹ ਖਾਓ, ਬਾਰਿਸ਼ ਹੋ ਗਈ ਸਵਿਮਿੰਗ ਪੂਲ ਬਣਾਓ, ਨਹਾਓ, ਬੱਚੇ ਖੇਡਣ। ਇਹ ਕਮਰਾ ਸੋਹਣਾ।
ਨਹੀਂ ਡੁੱਬ ਕੇ ਕਿਉਂ ਮਰਨਾ ਆ ਜਿੰਨਾ ਕੋ ਡੂੰਗਾ ਆ ਬੰਦਾ ਡੁੱਬ ਹੀ ਜਾਏਗਾ, ਮੇਰੇ ਵਰਗਾ ਵਿੱਚ ਡੁੱਬ ਹੀ ਜਾਣਾ। ਨਹੀਂ ਇੱਜ਼ਤ ਨਹੀਂ ਵਾਲਾ ਭਾਬੀ, ਇੱਜ਼ਤ ਵਾਲਾ ਬੰਦਾ ਜਿਹੜਾ ਨਾ ਚੁਲੀ ਪੜ ਪਾਣੀ ਦੇ ਵਿੱਚ ਨਾ ਜੀ ਨੱਕ ਡੋਬ ਕੇ ਮਰ ਜਾਂਦਾ ਹੈ ਕਿ ਨਹੀਂ? ਤੇ ਐ ਤੇ ਜ਼ਿਆਦਾ ਹੈ ਨਾ ਫਿਰ ਚੁੱਲੀ। ਤੁਹਾਨੂੰ ਕੀ ਲੱਗੇ ਪਾਣੀ ਜਿੰਨਾ ਮਰਜ਼ੀ ਹੋਏ, ਤੁਹਾਨੂੰ ਕੀ ਜਦੋਂ ਵੇਖੋ ਨਾ ਲਵ ਮੈਰਿਜ ਤੁਸੀਂ ਕੀਤੀ ਹੈ। ਬੇਗਮ ਫਾਰਮ ਹੁੰਦਾ ਹੇਠਲੀ ਇਮਾਰਤ ਜਿਹੜੀ ਹੁੰਦੀ ਠੰਡੀ ਹੁੰਦੀ, ਹਾਂਜੀ ਠੰਡੀ ਹੁੰਦੀ ਹੇਠਲੀ ਇਮਾਰਤ। ਇਹ ਇਮਾਰਤ ਜਿਹੜੀ ਜਨਾ ਠੰਡੇ ਵਾਕਈ ਉਹ ਕਮਰਾ ਜਿਹੜਾ ਥੱਲੇ ਵੇ ਕਮਰਾ ਬੜਾ ਉਹਦੇ ਠੰਡਾ। ਭਾਵੇਂ ਇਧਰੋਂ ਦੀ ਸਿੱਧਾ ਤੁਸੀਂ ਪੌੜੀਆਂ ਚੜਾਓ ਉੱਤੇ, ਇਧਰੋਂ ਬੰਦ ਕਰ ਦਿਓ, ਇੱਥੇ ਪਾਣੀ ਛੱਡੋ ਤੇ ਛੱਤ ਤੋਂ ਦਰਵਾਜ਼ਾ ਲਾਓ ਤੇ ਥੱਲੇ ਉਤਰ ਨਾ ਕੀ ਬਾਤ, ਤਲਾ ਦਾ ਤਲਾ ਵੇਖੋ ਮਕਾਨ ਦਾ ਮਕਾਨ। ਮੈਂ ਕਹਿੰਦਾ ਜੀ ਤੁਹਾਨੂੰ ਮਜ਼ਾ ਆ ਜਾਏਗਾ ਰਹਿਣ ਦਾ। ਹਾਂਜੀ ਬਿਲਕੁਲ। ਸਿਰਫ ਇੱਥੋਂ ਤੁਸੀਂ ਪੌੜੀਆਂ ਚੜਾਉਣੀਆਂ ਸਿੱਧੀਆਂ, ਉੱਤੇ ਛੱਤ ਤੇ ਤੁਸੀਂ ਦਰਵਾਜ਼ਾ ਲਾਣਾ ਤੇ ਥੱਲੇ ਤੋ ਇਹਨਾਂ ਥੱਲੇ ਬੈੱਡ ਲੱਗੇ, ਕਾਰਪੇਟ ਪਿਆ, ਸਾਰਾ ਕੁਝ। ਮਾਸ਼ਾਅੱਲਾ ਕੀ ਬਾਤ। ਇਹਨੂੰ ਤੋੜ ਤੱਕ ਭਰਨਾ ਹੈ। ਅਗਰ ਤੁਹਾਡਾ ਖਾਵਾਂ ਤੋਂ ਕੋਈ ਗਲਤੀ ਕੁਤਾਹੀ ਹੋ ਜਾਂਦੀ ਹੈ, ਇੱਥੋਂ ਹੀ ਛਾਲ ਮਾਰਨੀ ਹੈ। 2 ਗੋਤਾਂ ਦੀ ਮਾਰ ਹੈ ਫੌਤ। ਅੱਲਾ ਰਹਿਮ ਕਰੇ, ਤੁਸੀਂ ਕੋਈ ਮਕਾਨ ਦੇਣ ਰਹੇ ਹੋ, ਕੋਈ ਚੱਜ ਦੀ ਗੱਲ ਕਰੋ। ਨਹੀਂ ਅੱਲਾ ਤੁਹਾਡੀ ਜ਼ਿੰਦਗੀ ਕਰੇ ਜੀ, ਤੁਹਾਡਾ ਮਕਾਨ ਹੈ। ਲਓ ਜੀ ਗੱਲ ਇਹ ਵੇ ਵੀ 5 ਲੱਖ ਰੁਪਏ ਤੁਹਾਨੂੰ ਦਿੱਤਾ ਸੀ ਐਡਵਾਂਸ ਮੈਂ। ਹਾਂਜੀ ਠੀਕ ਹੈ ਜੀ। ਹਾਲੇ ਹਲਾਈ ਜੋ ਕਰਨਾ ਜੀ ਜਨਾਬ, ਸਾਡੇ ਕੋਲ ਬਗੈਰ ਰਕਮ ਲਵੋ, ਸਰ ਤੇ ਮਕਾਨ ਫਾਰਗ ਕਰੋ, ਸਾਈਨ ਕਰਾਓ ਜੀ, ਮਕਾਨ ਸਾਨੂੰ ਦਿਓ। ਗੱਲ ਹੋਈ ਸੀ ਕਿ 30 ਲੱਖ ਦਾ ਸੌਦਾ 5 ਆ ਗਿਆ, ਬਕਾਇਆ 25 ਹੁਣ ਜਾ ਕੇ ਬੈਂਕ ਤੁਸੀਂ ਦੇਣਾ ਹੈ। ਠੀਕ ਹੈ ਜੀ ਠੀਕ ਹੈ ਜੀ। ਇਹ ਤਹਰੀਰ ਪੜ ਲਿਆ ਜੇ ਹਾਂਜੀ ਤੇ ਫੇਰ ਜਰਾ ਸਾਈਨ ਕਰਾਇਆ ਜੇ ਹੈ। ਜੀ ਠੀਕ ਹੈ ਜੀ। ਇਹ ਫੜ ਲਓ ਸਰ। ਇਹਦੇ ਵਿੱਚ ਜੋ ਵੀ ਕੁਝ ਹੋਏਗਾ ਉਹ ਸਰ ਜੀ ਇੱਥੇ ਵਿੱਚ ਹੀ ਹੋਏਗਾ। ਨਹੀਂ ਨਹੀਂ ਅੰਦਰ ਬੈੱਡ ਲੱਗਾ, ਪੱਖੇ ਸ਼ੱਖੇ ਲੱਗੇ, ਉਹ ਤੇ ਸਾਡੇ ਨੇ ਨਾ। ਉਹ ਦੇਣਗੇ ਪੈਸੇ, ਦੇਣਗੇ ਤੁਹਾਡੀ ਗੱਲ ਹੋ ਗਈ ਜਦੋਂ 30 ਲੱਖ ਰੁਪਏ ਦੀ ਸਰ ਜੀ, ਤੇ ਫੇਰ ਉਹ ਸਭ ਕੁਝ ਵਿੱਚ ਹੀ ਹੈ। ਮੁੱਕੀ ਗੱਲ ਜੀ ਭਾਬੀ ਜਾਓ। ਲਾ ਬੇਗਮ ਤੁਹਾਡੇ ਹੁਸਨ ਤੋਂ, ਤੁਹਾਡੇ ਗੁਫ਼ਤਗੂ ਤੋਂ ਮੈਂ ਨਾ ਜੀ ਮੁਤਾਸਰ ਹੋ ਕੇ ਹਰ ਸ਼ੈ ਛੱਡੀ ਗਈ। ਸਰ ਬੜੇ ਜੋ ਇੱਥੇ ਹੈ ਨਾ ਹਾਂਜੀ ਉਹ ਤੁਹਾਡਾ ਹੀ ਜੇ ਹੁਣ। ਲਓ ਜੀ। ਠੀਕ ਹੋ ਗਿਆ। ਭਾਬੀ ਜੀ ਗੱਲ ਗੌਰ ਨਾਲ ਸੁਣਦੇ ਪਏ ਕਿ ਜੋ ਕੁਛ ਹੈ ਉਹਨੇ ਤੁਹਾਨੂੰ ਗਿਫਟ ਕਰ ਦਿੱਤਾ ਹੈ। ਹੁਣ ਮੰਨਦੇ ਹੋ ਕਮ ਸੇ ਕਮ 7-8 ਲੱਖ ਰੁਪਏ ਸਮਾਨ ਹੈ। ਮੈਂ ਨਾ ਭਾਈ ਜਿਹੜੇ ਏਡੇ ਵੱਡੇ ਜ਼ਿਹਨ ਦੇ ਬੰਦੇ ਤੁਹਾਨੂੰ ਦੇ ਦਿੱਤੇ ਨਾ ਸਾਰਾ ਕੁਝ ਵਿੱਚ ਹੀ। ਲਓ ਜੀ ਸੈਨ ਅੰਗੂਠੇ ਹੋ ਗਏ ਜੇ। ਲੋ ਜੀ ਹੁਣ ਫਾਈਨਲ ਹੋ ਗਿਆ 30 ਲੱਖ ਰੁਪਏ ਦਾ ਸੌਦਾ, 5 ਤੁਸੀਂ ਦੇ ਦਿੱਤਾ, 25 ਦਿਨਾਂ ਵਿੱਚ ਜੋ ਅੰਦਰ ਪਿਆ ਨਾ ਮੌਜੂਦਾ ਉਹ ਤੁਹਾਡਾ, ਉਹਦਾ 1 ਰੁਪਈਆ ਨਹੀਂ ਹੈਗਾ। ਠੀਕ ਹੈ ਜੀ ਬਿਲਕੁਲ। ਮੁਬਾਰਕ ਹੋਏ, ਬਹੁਤ ਬਹੁਤ ਮਾਸ਼ਾਅੱਲਾ ਖੈਰ ਤੁਹਾਨੂੰ। ਬਾਰਕ ਜੀ, ਖੈਰ ਬਾਰਕ। ਲਓ ਜੀ ਮੁਬਾਰਕਾਂ ਹੋਣ, ਸਾਰਾ ਕੁਝ ਹੁਣ ਤੁਹਾਡਾ। ਤੇ ਬਕਾਇਆ ਪੇਮੈਂਟ ਤੁਸੀਂ ਹੁਣ ਬੈਂਕ 'ਚ ਜਾ ਕੇ ਹਾਂਜੀ ਬੈਂਕ 'ਚ ਜਾ ਕੇ ਦਿਆਂਗੇ ਜੀ। 25 ਲੱਖ ਰੁਪਏ ਤੁਹਾਡਾ ਬਕਾਇਆ ਹੈ ਜੀ। ਜੀ ਬਿਲਕੁਲ ਜੀ ਬਿਲਕੁਲ। ਹਾਂਜੀ ਬਿਲਕੁਲ ਤੇ ਆਪਣਾ ਇਹਦਾ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ। ਜੀ। ਚੀਜ਼ਾਂ ਤੋਂ ਇਲਾਵਾ ਨਾ ਜੀ ਹਾਂਜੀ ਤੁਸੀਂ ਮੇਰੇ ਅੱਬਾ ਜੀ ਦਾ ਬਹੁਤ ਖਿਆਲ ਰੱਖਣਾ। ਠੀਕ ਹੈ ਨਾ ਜੀ। ਕਿਉਂ ਜੀ, ਅੱਬਾ ਜੀ ਦਾ ਕਿਉਂ ਖਿਆਲ ਰੱਖਣਾ ਜੀ? ਦੇਖੋ ਹਰ ਚੀਜ਼ ਭਾਬੀ ਹਰਾਂ ਨੇ ਪਹਿਲੇ ਗੱਲ ਹੋ ਗਈ ਹੈ, ਸੈਨ ਤੁਸੀਂ ਕਰ ਦਿੱਤੇ ਨੇ ਹਾਂ। ਤੇ ਤੁਸੀਂ ਗੱਲ ਕੀਤੀ ਹੈ ਕਿ ਹਰ ਚੀਜ਼ ਸਾਡੀ ਹੈ। ਹਾਂਜੀ ਇਹ ਜਗ੍ਹਾ ਅੱਬਾ ਜੀਆਂ ਦੀ। ਅੱਛਾ ਠੀਕ ਹੈ ਨਾ ਜੀ। ਅੱਬਾ ਜੀਆਂ ਦੇ ਨਾ ਜ਼ਿਹਨੀ ਤਵਾਜ਼ਨ ਨਹੀਂ ਠੀਕ ਹੈਗਾ। ਅੱਛਾ ਜੀ। ਉਹ ਕਹਿੰਦੇ ਨੇ ਕਿ ਸਿਆਣੇ ਕਹਿੰਦੇ ਹੁੰਦੇ ਨਾ ਯਾਰ ਮੈਂ ਜੰਮਿਆ ਵੀ ਇੱਥੇ ਮਰਨਾ ਵੀ ਇੱਥੇ ਹੀ। ਤੇ ਅੱਬਾ ਜੀਆਂ ਨੇ ਇਹ ਜ਼ਿੱਦ ਲਾਈ ਹੈ। ਵਡੇਰੇ ਬੰਦੇ ਦੀ ਜ਼ਿੱਦ ਹੁੰਦੀ ਹੈ ਨਾ ਜੀ। ਹਾਂਜੀ ਹਾਂਜੀ। ਤੇ ਹੁਣ ਅੱਬਾ ਜੀ ਵੀ ਨਾ ਜੀ ਤੁਹਾਡੇ ਹੀ ਨੇ ਸਮਝੇ। ਦੇ ਤਿੰਨ ਯਾਰ ਦੇ ਤਿੰਨ। ਆ ਕਿਹੜੀ ਗੱਲ ਹੋਈ ਯਾਰ? ਵੇਖੋ ਬਿਮਾਰ ਨੇ ਉਹ, ਵੇਖੋ ਨਾ ਦਵਾਈਆਂ ਕਿੰਨੀਆਂ ਕੋਲ ਪਈਆਂ, ਬਿਮਾਰ ਨੇ ਉਹ, ਦਵਾਈਆਂ ਸ਼ਵਾਈਆਂ ਖਾਂਦੇ ਨੇ, ਬਸ ਠੀਕ ਹੋ ਜਾਣਗੇ ਆਪੇ। ਜੇ ਨਾ ਯਾਰ ਗੱਲ ਇਹ ਵੀ ਸਾਨੂੰ ਤੁਹਾਂ ਦੱਸਿਆ ਨਹੀਂ ਲਿਖਣ ਤੋਂ ਪਹਿਲਾਂ ਵੀ ਬਾਬੇ ਰਾਂ ਸਰ ਮੇਰੀ ਗੱਲ ਗੌਰ ਨਾਲ ਸੁਣਿਆ ਜੀ, ਤੁਹਾਡੀ ਮਿਹਰਬਾਨੀ। ਲਿਖਤ ਪੜ੍ਹ ਜੀ ਪੂਰੀ ਲਿਖੀ, ਇਹ ਬਾਬੇ ਦਾ ਜ਼ਿਕਰ ਲਿਖੇ ਹੈ। ਉਹ ਤੁਸੀਂ ਤਾਂ ਖੁਸ਼ਕਿਸਮਤ, ਤੁਹਾਨੂੰ ਬਜ਼ੁਰਗ ਦੇਣ ਯਾਰੋ। ਖਿਦਮਤ ਕਰੋ, ਅੱਲਾ ਨੂੰ ਖੁਸ਼ ਕਰੋ। ਨਾਲੇ ਵੇਖੋ ਨਾ ਮੈਂ ਵੀ ਖਿਦਮਤ ਕਰਨ ਹੀ ਡਿਆ। ਅੱਜ ਕੱਲ ਬਿਮਾਰੀਆਂ ਇਹੋ ਜਿਹੀਆਂ ਚੱਲੀਆਂ ਕਿ ਇਹ ਬਿਮਾਰ ਹੁੰਦਾ ਤੇ ਬੰਦਾ ਮਰ ਜਾਂਦਾ। ਹਾਂਜੀ ਠੀਕ ਹੈ ਨਾ ਜੀ ਜੀ। ਹਾਂ। ਤੇ ਇਹ ਬਿਮਾਰ ਹੋਏ ਨੇ। ਅੱਛਾ ਜ਼ਿਆਦਾ ਅਸਰ ਤਾਂ ਨਹੀਂ ਹੈ, ਬਿਮਾਰ ਹੋਏ। ਕਿੰਨੀ ਦੇਰ ਹੋ ਕਦੋਂ ਗਈ? ਦੇ ਬਿਮਾਰ? ਇਹ ਤੇ ਹਾਲੀ ਮੇਰੇ ਖਿਆਲ 17 ਕਿ 18 ਸਾਲ ਹੋਏ। ਅੱਛਾ ਜੀ। ਜ਼ਿੰਦਗੀ ਅੱਲਾ ਦੇ ਹੱਥ ਹੈ, ਮੌਤ ਅੱਲਾ ਦੇ ਹੱਥ ਹੈ। ਠੀਕ ਹੈ, ਖਿਦਮਤ 'ਚ ਫਰਕ ਨਹੀਂ ਆਉਣਾ ਚਾਹੀਦਾ ਬਾਬਾ ਜੀ ਦੇ। ਹਾਂ ਬਸ ਇਹ ਕਰਨਾ, ਤੁਹਾਡੀ ਮਿਹਰਬਾਨੀ। ਮੈਂ ਬੜੇ ਲਾਡਾਂ ਨਾਲ ਪਿਓ ਪਾਲਿਆ, ਆਪਣਾ ਪਿਓ ਨੂੰ ਰੱਖਿਆ। ਤੇ ਉਹ ਤੁਸੀਂ ਵੀ ਇਸ ਤਰ੍ਹਾਂ ਹੀ ਰੱਖਣਾ, ਤੁਹਾਨੂੰ ਇੰਝ ਹੀ ਲੱਗੇ ਕਿ ਜਿਵੇਂ ਪਿਓ ਤੁਹਾਡਾ। ਯਾਰ ਇਹ ਤੇ ਮੇਰੀ ਗੱਲ ਸਮਝ ਨਹੀਂ ਆਈ, ਤੁਸੀਂ ਪਿਓ ਸਾਨੂੰ ਕਿਉਂ ਦੇਂਦੇ ਹੋ? ਭਾਜੀ ਉਹ ਵਿੱਚ ਲਿਖਿਆ ਨਾ, ਤੁਹਾਨੂੰ ਕਿਹਾ ਨਾ ਕਿ ਉਹਦਾ ਜਨਾਜ਼ਾ ਇਸ ਘਰ ਚੋਂ ਨਿਕਲਣਾ। ਉਹ ਨਸੀਹਤ ਹੈ ਉਹਨਾਂ ਦੀ ਯਾਰ ਕੋਈ ਟੈਨਸ਼ਨ ਨਹੀਂ ਦਿੰਦੇ ਭਾਜੀ। ਅੱਛਾ ਜੀ। ਹਾਂ ਕੋਈ ਜ਼ਿਆਦਾ ਟੈਨਸ਼ਨ ਨਹੀਂ ਦਿੰਦੇ। ਬਸ ਰੋਟੀ ਮੰਗਣਗੇ ਬਾਰ-ਬਾਰ ਤੇ ਭਾਬੀ ਆਪੀ ਪਕਾ ਦੇ ਕਰਨ। ਹਾਂਜੀ ਰੋਟੀ ਬਾਰ-ਬਾਰ ਖਾਣਗੇ? ਹਾਂਜੀ ਠੀਕ ਹੈ ਨਾ ਭਾਬੀ। ਸਰ ਜੀ ਐ ਕੀ ਹਿਸਾਬ ਹੋਇਆ? ਅਸੀਂ ਜਗ੍ਹਾ ਲਈਏ ਵਿੱਚ, ਤੁਹਾਨੂੰ ਸਮਾਨ ਗਿਆ, ਬਾਬਾ ਜੀ ਨਹੀਂ ਤੁਹਾਨੂੰ ਕਿਹਾ ਦਵੋ ਸਾਨੂੰ। ਸਮਾਨ 'ਚ ਹੁਣ ਬਾਬਾ ਜੀ ਵੀ ਸਮਾਨ 'ਚ ਹੀ ਆਉਂਦੇ। ਜਦੋਂ ਵਧੇਰਾ ਬੰਦਾ ਹੋ ਜਾਂਦਾ, ਵੇਖੋ ਨੁਕਰੇ ਲੱਗੇ ਨੇ, ਸਮਾਨ 'ਚ ਹੀ ਨੇ, ਹੋਰ ਕਾਹਦੇ 'ਚ ਨੇ। ਤੇ ਇਸ ਟਾਈਮ ਤੇ ਤੁਸੀਂ ਵੀ ਫਿਰ ਇੱਥੇ ਬੈਠੇ ਹੋ, ਫਿਰ ਤੁਸੀਂ ਵੀ ਨਾਲ ਹੀ ਹੋ। ਨਹੀਂ ਅਸੀਂ ਨਾਲ ਨਹੀਂ ਹੈਗੇ, ਅਸੀਂ ਤਾਂ ਸੌਦਾ ਕਰਨਾ। ਇਹਨਾਂ ਅਸੀਂ ਦਾ ਚਲੇ ਘਰ ਜਾਣਾ। ਤੇ ਸਾਹਮਣੇ ਵੇ, ਇਹ ਸਾਹਮਣੇ ਘਰ ਹੈ। ਉਹਨਾਂ ਕਹੇ ਜਿਹੜਾ ਇੱਥੇ ਚੀਜ਼ ਮੌਜੂਦ ਹੈ ਉਹ ਤੁਹਾਡੀ, ਇਹ ਇੱਥੇ ਮੌਜੂਦ ਨਹੀਂ ਹੁੰਦੇ। ਇਹਨਾਂ ਦਾ ਘਰ ਸਾਹਮਣੇ ਕੋਠੀ ਇਸ ਟਾਈਮ ਤੇ ਇੱਥੇ ਮੌਜੂਦ ਨੇ ਨਾ। ਉਹ ਤਾਂ ਗੱਲ ਕਰਨ ਵਾਸਤੇ ਮੈਂ ਨਾਲ ਲੈ ਕੇ ਆਇਆ। ਇਹ ਗੱਲ ਇਹਨਾਂ ਨੇ ਪਹਿਲਾਂ ਕੀਤੀ, ਮੈਂ ਪ੍ਰਾਪਰਟੀ ਡੀਲਰ ਨਾਲ ਪਹਿਲਾਂ ਗੱਲ ਕੀਤੀ ਹੈ, ਕੋਈ ਸਾਡਾ ਕੋਈ ਪਹਿਲਾ ਸੌਦਾ ਨਹੀਂ ਵੇਚਣ ਦੇ।
ਭਾਬੀ ਮੇਰੀ ਗੱਲ ਸੁਣੋ ਤੁਸੀਂ ਹਰ ਸ਼ੈ ਉੱਤੇ ਲਿਖੀ ਤੇ ਪੜ੍ਹੇ ਕਿਉਂ ਨਹੀਂ ਹੈ? ਤੁਸੀਂ ਇਹ ਗੱਲ ਸਾਡੇ ਨਾਲ ਬਾਬਾ ਜੀ ਨੇ ਕੀਤੀ। ਬਾਬਾ ਜੀ ਦੀ ਕੋਈ ਟੈਨਸ਼ਨ ਹੀ ਨਹੀਂ ਹੈਗੀ, ਛੱਡ ਦਿਓ, ਬਾਬਾ ਜੀ ਦੀ ਕੋਈ ਟੈਨਸ਼ਨ ਹੀ ਨਹੀਂ। ਯਾਰ ਮੈਂ ਪੜਿਆ ਨਹੀਂ ਲਿਖਿਆ ਨਾ ਹੈ ਵੇ, ਮੇਰੇ ਕੋਲ ਗਲਤੀ ਹੋਈ ਹੈ ਨਾ, ਮੈਂ ਪੜ ਨਹੀਂ ਸਕਿਆ। ਗੱਲ ਸੁਣੋ ਲਤੀਫ ਸਾਹਿਬ, ਬਾਬਾ ਜੀ ਦੀ ਖਿਦਮਤ ਕਰੋਗੇ, ਹੋਰ ਕੀ ਲੈਣਾ, ਟੈਨਸ਼ਨ ਜ਼ਿਆਦਾ ਨਹੀਂ ਯਾਰ। ਇਹਨਾਂ ਕੋਲੋਂ ਬੱਚੇ ਦੂਰ ਰੱਖਣੇ ਥੋੜੇ ਜਿਹੇ, ਬੱਚੇ ਦੇ ਦੂਰ ਰੱਖ ਲਾਂਗੇ, ਠੀਕ ਹੈ ਨਾ। ਬੱਚੇ ਕਿਉਂ ਦੂਰ ਰੱਖਣੇ? ਉਹ ਇਸ ਲਈ ਦੂਰ ਰੱਖਣੇ ਨੇ ਕਿ ਕੋਈ ਸ਼ਾਇਦ ਜਿਹੜੀ ਫੜਦੇ ਨੇ ਮਾਰਦੇ ਨੇ। ਗਰਮ ਤਬੀਅਤ ਦੇ ਬੰਦੇ, ਗਰਮ ਬਜ਼ੁਰਗ ਨੇ, ਗਰਮ ਤਬੀਅਤ ਦੇ ਮਰੀਜ਼ ਨੇ। ਤੇ ਕੋਸ਼ਿਸ਼ ਕਰਨੀ ਘਰ 'ਚ ਤੁਸੀਂ ਨਾ ਹੈਲਮਟ ਪਾ ਕੇ ਫਿਰਨਾ। ਨਹੀਂ ਤੁਸੀਂ ਇਸੇ ਵਾਸਤੇ ਬਾਬਾ ਦਿੰਦੇ ਵੀ ਵੱਟੇ ਵੀ ਮਾਰਦੇ ਨੇ ਯਾਰ ਉਹਨਾਂ ਦੀ ਟੈਨਸ਼ਨ ਏਡੀ ਹੈ ਹੀ ਨਹੀਂ। ਹਾਂ ਸਿਰਫ ਤੁਸੀਂ ਥੋੜਾ ਜਿਹਾ ਨਾ ਜੀ ਇਹ ਖਿਆਲ ਕਰਨਾ, ਰਾਤ ਨੂੰ ਸੌਣ ਲੱਗਿਆ ਨਾ ਬਾਹਰ ਬੂਹੇ ਨੂੰ ਤਾਲਾ ਮਾਰ ਜਾਣਾ। ਉਹ ਕਿਉਂ ਜੀ? ਬਾਬਾ ਜੀ ਨਾ ਰਾਤ ਨੂੰ ਸੁੱਤੇ ਪਏ ਉੱਠ ਕੇ ਟੁਰ ਪੈਂਦੇ ਨੇ। ਉਹ ਜ਼ੇਨ ਕੰਮ ਨਹੀਂ ਨਾ ਕਰਦਾ, ਬਚਕਾਨਾ ਜ਼ੇਨ ਹੋ ਗਿਆ। ਰੋਟੀ ਖਾਣਗੇ ਕਹਿਣਗੇ ਫੇਰ ਰੋਟੀ ਲਿਆਓ, ਬੰਦੇ ਨੂੰ ਮਾਰ ਕੇ ਕਹਿਣਗੇ ਹੱਸਣ ਕਿਉਂ ਡਿਆ। ਯਾਰ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ, ਬਾਬਾ ਧੱਕੇ ਨਾਲ ਸਾਨੂੰ ਦਿੰਦੇ ਪਏ ਵਿੱਚ। ਯਾਰ ਧੱਕੇ ਨਾਲ ਕਾਹਦਾ, ਵਿੱਚ ਲਿਖਿਆ ਗਿਆ ਬਾਬਾ। ਯਾਰ ਲਿਖਿਆ ਗਿਆ ਤੇ ਤੁਸੀਂ ਉਹਦੀ ਕੁਆਲਿਟੀ ਦੱਸ ਦਿਓ ਬਾਬੇ ਦੀ। ਉਹ ਮੇਰੀ ਗੱਲ ਸੁਣ, ਮੈਂ ਤੁਹਾਡੇ ਵਾਸਤੇ ਆਸਾਨੀ ਕਰ ਦੇਣਾ ਵਾ। ਰਾਤ ਨੂੰ ਸਾਰੀ ਰਾਤ ਭਾਬੇ ਦੀ ਖਿਦਮਤ ਕਰਨਗੇ, ਦਿਨ ਤੁਸੀਂ ਕਰਿਆ ਜੇ। ਇਹ ਦਿਨ ਇਹ ਸੋਜਣ ਕਰਨਗੇ, ਰਾਤ ਨੂੰ ਤੂੰ ਸੋ ਜਾ ਕਰਿਆ ਜੇ। ਤੇ ਇਹਨਾਂ ਨੂੰ ਟਾਈਮ ਮੈਂ ਕਿਹੜੇ ਵਾਲੇ ਦਾਂ ਕਰਾਂ? ਤੁਹਾਡੇ ਕੋਲ ਹੀ ਨੇ ਟਾਈਮ, ਉਹਨਾਂ ਨੂੰ ਕਿਹੜਾ ਕੋਈ ਦਿਨੇ ਮੈਂ ਉਹਨਾਂ ਦੇ ਦੁਆਲੇ ਰਾਂ, ਰਾਤ ਨੂੰ ਇਹ ਉਹਨਾਂ ਦੇ ਦੁਆਲੇ ਰਹਿਣ। ਤੇ ਤੁਸੀਂ ਤੇ ਫਿਰ ਸਾਨੂੰ ਸਰ ਜੀ ਜਗ੍ਹਾ ਨਹੀਂ ਦੇਣ ਦੇ, ਤੁਸੀਂ ਤੇ ਸਾਨੂੰ ਫਿਰ ਵੱਖ ਕਰਨ ਵਾਲੀਆਂ ਗੱਲਾਂ ਪੇ ਕਰਦੇ। ਅੱਲਾ ਨੇ ਤੁਹਾਨੂੰ ਸਿਲਾ ਦੇਣਾ, ਬੰਦਾ ਕੌਣ ਦੇ ਸਕਦਾ। ਬਜ਼ੁਰਗ ਮਿਲ ਗਏ ਤੁਹਾਨੂੰ ਖਿਦਮਤ ਕਰਨ। ਯਾਰ ਬਜ਼ੁਰਗ ਤੇ ਚਲੋ ਸਾਨੂੰ ਮਿਲ ਗਏ, ਤੁਹਾਡੇ ਤੇ ਵੀ ਫਰਜ਼ ਹੈ ਨਾ ਬਜ਼ੁਰਗਾਂ ਦੀ ਖਿਦਮਤ ਕਰਨਾ। ਹਾਂ ਕਰਨੀ ਚਾਹੀਦੀ ਤੇ ਤੁਸੀਂ ਵੀ ਕਰੋ। ਤੇ ਉਹਨਾਂ ਨੇ 17 ਸਾਲ ਹੋ ਗਏ ਮੈਨੂੰ ਖਿਦਮਤ ਕਰਦੇ। ਕੀਤੀ ਥੋੜੀ ਅੱਲਾ ਨੇ ਤੁਹਾਨੂੰ ਮੌਕਾ ਦੇ ਦਿੱਤਾ, ਹੋਰ ਕੀ ਲੈਣਾ ਜੀ। ਉਹਨਾਂ ਨੇ ਐਸੇ ਖਿਦਮਤ ਕਰ ਕਰਕੇ ਤੇ ਸਿਰ ਗੰਜਾ ਕਰ ਲਿਆ। ਦੇਖੋ ਭਾਬੀ, ਮੈਂ ਤੁਹਾਡੇ ਰੰਗ ਦੀ ਗੱਲ ਨਹੀਂ ਕੀਤੀ, ਮੈਂ ਤੁਹਾਨੂੰ ਸੋਹਣਾ ਕਿਹਾ, ਭਾਵੇਂ ਮੈਂ ਝੂਠ ਬੋਲਿਆ। ਹਾਂ ਤੁਸੀਂ ਮੇਰੇ ਸਿਰ ਦੀ ਗੱਲ ਨਾ ਕਰੋ, ਮੈਂ ਤੁਹਾਨੂੰ ਸੋਹਣਾ ਕਿਹਾ। ਉਹ ਹੁਣ ਚਾਹੁੰਦੇ ਨੇ ਲਤੀਫ ਦੇ ਦੋ ਜਿਹੜੇ ਵਾਲ ਨੇ ਨਾ ਮੇਰੇ ਤਰ੍ਹਾਂ ਗੰਜਾ ਹੋ ਜਾਏ। ਅੱਛਾ ਬੱਚੇ ਕਿੰਨੇ ਤੁਹਾਡੇ? ਬੱਚੇ 4 ਜੀ। ਪਤਾ ਕੀ ਇhtiyatan ਮੈਂ ਤੁਹਾਨੂੰ ਦੱਸਣ ਡਿਆ, ਬੱਚੇ ਸਭ ਨੂੰ ਸਾਂਝੇ ਹੁੰਦੇ, ਪਿਆਰੇ ਹੁੰਦੇ ਨੇ। ਹਾਂਜੀ ਬੇਸ਼ੱਕ। ਇੱਕ ਘਰ ਕਿਰਾਏ ਤੇ ਹੋਰ ਲੈ ਲਓ ਛੋਟਾ ਜਿਹਾ। ਆਹਾ ਮੈਂ ਲੈ ਦਾਂਗਾ। ਉਹ ਕਿਉਂ ਜੀ? ਬੱਚੇ ਉੱਥੇ ਰਾਤ ਨੂੰ ਸਵਾ ਦਿਆ ਕਰੇ ਜੇ, ਇੱਥੇ ਬੱਚੇ ਨਾ ਸਵਾਇਆ ਜਿਵੇਂ ਕੋਈ ਅੱਬਾ ਜੀ ਨੁਕਸਾਨ ਕਰ ਦੇਣ, ਫਾਇਦਾ ਕੋਈ ਨਹੀਂ। ਠੀਕ ਹੈ ਭਾਈ ਜੀ ਗੱਲ ਸਹੀ ਪੇ ਕਰਦੇ ਨੇ। 5000 ਦਾ ਕਿਰਾਏ ਦਾ ਮਕਾਨ ਮੈਂ ਲੈ ਦੇਣਾ, ਬੱਚੇ ਉੱਥੇ ਰਹਿਣ ਕਰਨਗੇ, ਠੀਕ ਹੈ, ਤੁਸੀਂ ਇੱਥੇ ਆ ਜਾ ਕਰਿਆ ਜੇ। ਇੰਨਾ ਆਸਾਨ ਹਾਲ ਤੁਹਾਨੂੰ ਦੱਸਣੇ ਪਿਆ, ਖਿਦਮਤ ਕਰੋ। ਇhtiyatan ਹੀ ਨੇ, ਥੋੜੀਆਂ ਕਰ ਲੋਗੇ ਤੇ ਅੱਛੀ ਗੱਲ ਹੈ। ਅਸੀਂ ਮਕਾਨ ਪੇ ਲੈਣੇ ਤੇ ਖੂਨ ਸੁਕਾਨੇ ਪਏ, ਕਦੀ ਤੁਸੀਂ ਕੁਝ ਹੋਰ ਦੱਸ ਦਿਓ, ਕਦੀ ਕੁਝ ਹੀ ਘਰ ਵੀ ਨਾ ਰਹੀਏ ਭਾਈ ਇੱਥੇ, ਬੱਚੇ ਵੀ ਬਾਹਰ ਸਵਾਈਏ। ਤੇ ਇਹ ਕਾਹਦਾ 30 ਲੱਖ ਰੁਪਇਆ ਖਰਚਣਾ। ਅੱਛਾ ਮੈਂ ਸਮਝ ਲਿਆ ਤੂੰ ਭਾਈ, ਤੂੰ ਪਾਗਲ, ਭਾਬੀ ਨੂੰ ਸਾਰੀ ਸਮਝ ਲੱਗ ਗਈ ਹੈ। ਤੁਸੀਂ ਇhtiyatan ਤੁਹਾਨੂੰ ਦੱਸਣਾ, ਟੈਨਸ਼ਨ ਕੋਈ ਨਹੀਂ। ਹੈਲਮਟ ਪਾ ਕੇ ਨਾ ਇੱਥੇ, ਹੈਲਮਟ ਘਰ 'ਚ ਜਦੋਂ ਆਉਣਾ ਬੂਹੇ ਅੱਗੇ 2 ਹੈਲਮਟ ਰੱਖਣੇ। ਅੱਛਾ ਉਹ ਕਿਉਂ ਜੀ? ਜਿਹੜਾ ਵੀ ਅੰਦਰ ਆਏ ਨਾ ਹੈਲਮਟ ਪਾ ਕੇ ਅੰਦਰ ਆਏ। ਹਾਂਜੀ ਉਹ ਕੋਈ ਸ਼ਾਇਦ ਸਿਰ 'ਚ ਮਾਰ ਦੇਣਾ ਜਾਂ ਦਿਮਾਗ 'ਚ ਜਾਂ ਗਿੱਟਿਆਂ ਤੇ, ਦਿਮਾਗ 'ਚ ਵੱਜ ਗਏ ਤੇ ਬੰਦਾ ਦਿਨ ਨਹੀਂ। ਉਹਨਾਂ ਦਾ ਫਿਰ ਸਰ ਜੀ ਦਿਮਾਗ ਤੇ ਨਹੀਂ ਨਾ ਖਰਾਬ ਤੇ ਫਿਰ ਸਾਡਾ ਏ। ਅਸੀਂ ਹੈਲਮਟ ਪਾ ਕੇ ਸਵੇਰ ਸ਼ਾਮ ਫਿਰਨਾ, ਉਹ ਤੇ ਠੀਕ ਨੇ। ਫਿਰ ਸਵੇਰ ਸ਼ਾਮ ਨਹੀਂ, ਤੁਸੀਂ ਜਦੋਂ ਬਾਹਰ ਨਿਕਲਣ ਲੱਗਣਾ ਉਦੋਂ ਲਾ ਲੈਣਾ ਕਰਨਾ। ਹਾਂਜੀ ਘਰ 'ਚ ਜਦੋਂ ਆਉਣਾ ਹੈਲਮਟ ਪਾ ਕੇ ਫਿਰਨਾ। ਹਾਂ ਬਿਲਕੁਲ ਭਲੀਏ ਲੋਕੇ, ਕੱਲ ਤੂੰ ਤੇਰੇ ਪੇਕੇ ਆਉਣ ਕਰਨਾ, ਉਹਨਾਂ ਵਾਸਤੇ ਕੋਈ ਹੈਲਮਟ ਟੰਗ ਛੱਡੇ ਇੱਥੇ। ਵੇਖੋ ਰਿਸ਼ਤੇਦਾਰ ਜਿਨ੍ਹਾਂ ਨੇ ਆਣਾ ਉਹ ਮੋਟਰਸਾਈਕਲ ਤੇ ਆਣਾ, ਉਹਨਾਂ ਕੋਲ ਹੈਲਮਟ ਹੋਣਾ ਹੀ ਨੇ, ਨਹੀਂ ਤੇ ਕਿਸੇ ਕੋ ਬੰਦਾ ਮੰਗ ਲੈਂਦਾ ਜਦੋਂ ਤੁਹਾਨੂੰ ਮਿਲਣ ਆਉਣ। ਠੀਕ ਹੈ ਨਾ। ਤੇ ਬਜ਼ੁਰਗਾਂ ਦੀ ਖਿਦਮਤ ਕਰਨੀ। ਤੇਰੇ ਕਹਿਣ ਦਾ ਮਤਲਬ ਹੈ ਵੀ ਹੈਲਮਟ ਤੋਂ ਬਗੈਰ ਕੋਈ ਨਾ ਆਵੇ ਸਾਡੇ ਕੋਲ। ਹੈਲਮਟ ਤੋਂ ਬਗੈਰ ਇੱਥੇ ਫਿਰਨਾ ਵੀ ਨਹੀਂ। ਮੈਨੂੰ ਕੀ ਕਹਿੰਦੇ ਹੋ ਆਪ? ਤੁਸੀਂ ਚੱਜ ਨਾਲ ਗੱਲ ਨਹੀਂ ਕੀਤੀ, ਹੁਣ ਮੇਰੇ ਲੋਕਾਂ ਪੇ ਕੱਢ ਦੇ। ਅੱਛਾ ਪਤਾ ਕੀ, ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂ। ਹਾਂਜੀ ਇਹ ਜਿਹੜੀ ਜਗ੍ਹਾ ਹੈ ਉੱਥੇ ਤੁਸੀਂ ਲਾਣਾ ਆਪਣਾ ਧਨੀਆ ਲਾ ਦਿਓ, ਮੂਲੀਆਂ ਲਾ ਦਿਓ, ਸਬਜ਼ੀਆਂ ਵਗੈਰਾ, ਸਬਜ਼ੀਆਂ ਲਾ ਲਓ। ਠੀਕ ਹੈ ਨਾ। ਹਾਂਜੀ ਤੇ ਨਾ ਦਿਲ ਕਰੇ ਤੇ ਇੱਥੇ ਪਾਣੀ ਛੱਡ ਦਿਓ, ਡੁੱਬ ਜਾਓ। ਪਾਣੀ ਛੱਡ ਕੇ ਡੁੱਬ ਜਾਓ। ਡੁੱਬ ਕੇ ਨਹੀਂ ਮਰਨਾ ਤੁਸੀਂ, ਏਡੇ ਗੈਰਤਮੰਦ ਨਹੀਂ ਮੈਨੂੰ ਲੱਗਦੇ। ਮੈਂ ਤੁਹਾਨੂੰ ਦੱਸਾਂ ਪਤਾ ਕੀ ਭਾਬੀ, ਇੱਥੇ ਡੁੱਬ ਕੇ ਨਹੀਂ ਮਰਨਾ। ਜਦੋਂ ਨਹਾਉਣ ਨੂੰ ਦਿਲ ਕਰਦਾ ਬੰਦੇ ਦਾ, ਪੂਲ 'ਚ ਨਹਾਉਣ ਨੂੰ, ਹਾਂ ਗਰਮੀ ਜੀ ਹੋਈ, ਆਹ ਤੇ ਉੱਥੇ ਨਹਾ ਲਿਆ ਕਰੋ। ਠੀਕ ਹੈ ਕਿ ਨਹੀਂ? ਗੱਲ ਤੇ ਵੈਸੇ ਬੜੀ ਅੱਛੀ ਹੈ। ਉਸ ਤੋਂ ਬਾਅਦ ਤੁਸੀਂ ਪਾਣੀ ਕੱਢਣਾ ਕਰਨਾ, ਸਬਜ਼ੀਆਂ ਲਾ ਲਿਆ ਕਰੋ। ਠੀਕ ਹੈ ਨਾ। ਅੱਬਾ ਜੀ ਨੂੰ ਫਿਰ ਉਦੋਂ ਇੱਥੇ ਲੈ ਆਉਣਾ ਜਦੋਂ ਤੁਸੀਂ ਪਾਣੀ ਛੱਡਣਾ ਇੱਥੇ, ਅੱਬਾ ਜੀ ਨੂੰ ਇੱਥੇ ਲੈ ਆਉਣਾ। ਬਈ ਤੁਹਾਡੀਆਂ ਸਾਰੀਆਂ ਗੱਲਾਂ ਸਾਨੂੰ ਮਨਜ਼ੂਰ ਹੈ, ਲੇਕਿਨ ਜਿਹੜਾ ਤੁਸੀਂ ਬਾਬਾ ਸਾਨੂੰ ਦਿੰਦੇ ਹੋ ਨਾ ਬਈ, ਹਾਂਜੀ ਇਹਦੇ ਬਾਰੇ ਚ ਮੈਨੂੰ ਕੁਝ। ਮੇਰੀ ਗੱਲ ਸੁਣੋ ਭਾਈ, ਮੈਂ ਹੁਣ ਆਖਰੀ ਤੁਹਾਨੂੰ ਐਲਾਨ ਕਰ ਲਗਾ, ਪਸੰਦ ਜੇ ਠੀਕ ਹੈ, ਨਹੀਂ ਤੇ ਤੁਹਾਨੂੰ 5 ਲੱਖ ਸਾਡੇ ਕੋਲ ਆ ਗਿਆ ਤੁਹਾਡਾ, ਉਹ ਵਾਪਸ ਨਹੀਂ ਜਾਣਾ, ਕਿਉਂਕਿ ਅਸੀਂ ਉਹ ਲਾ ਚੁੱਕੇ ਹਾਂ। ਉਹ ਐਡਵਾਂਸ ਤੇ ਆ ਗਿਆ, ਐਡਵਾਂਸ ਤੇ ਹੁੰਦਾ ਹੀ ਨਹੀਂ ਨਾ ਵਾਪਸ। ਹਾਂਜੀ ਇਹ ਗੱਲ ਸੋਚ ਲਵੋ, ਅਸੀਂ ਕਰਾਂਗੇ ਵਾਪਸ ਤੇ ਡਬਲ ਦੇਵਾਂਗੇ। ਅੱਛਾ ਠੀਕ ਹੈ ਨਾ ਜੀ। ਇਹ ਤੇ ਲਿਖਿਆ ਗਿਆ, ਸਾਰਾ ਕੁਝ ਲਿਖਿਆ ਗਿਆ। ਬਾਕੀ ਤੁਸੀਂ ਇੱਥੋਂ ਪੌੜੀ ਚੜਾਉਣੀ ਹੈ, ਉਹ ਬੂਹਾ ਬੰਦ ਕਰ ਦੇਣਾ, ਪਲਸਤਰ ਕਰਾ ਕੇ, ਗ੍ਰਿਲ ਵੀ ਕੱਢ ਦੇਣੀ, ਪਲਸਤਰ ਕਰਾ ਕੇ ਇੱਥੇ ਪਾਣੀ ਛੱਡੋ। ਉਸ ਕਮਰੇ ਜਾਣਾ ਹੋਏ ਤੇ ਇੱਥੋਂ ਪੌੜੀ ਚੜੋ, ਛੱਤ 'ਚੋਂ ਦਰਵਾਜ਼ਾ ਕੱਢੋ, ਥੱਲੇ ਉਤਰ ਜਾਓ,
ਵਾਹ, ਆਰਾਮ ਨਾਲ ਉਹਦਾ ਰਹੋ। ਮਤਲਬ ਹੈ ਕਿ ਬਾਹਰ ਪਾਣੀ ਹੈ, ਛੱਤ ਮੋਰਾ ਕੱਢੋ, ਹਾਂਜੀ ਇੱਥੋਂ ਜਾਓ ਉੱਤੋਂ ਮੋਰੇ ਥੱਲੇ ਜਾਓ, ਨਾ ਤੁਸੀਂ ਵਿਹੜੇ ਉਹਦਾ ਨਹੀਂ ਦਰਵਾਜ਼ਾ, ਇਹੋ ਹੀ ਦਰਵਾਜ਼ਾ ਪੁੱਟ ਕੇ ਉੱਤੇ ਲਾ ਹਾਏ ਲੈਣਾ। ਹਾਏ ਹਾਏ ਮਾਸ਼ਾਅੱਲਾ, ਅੱਛਾ ਜੀ। ਦੇਖੋ ਨਾ ਜੀਨੀਅਸ। ਅੱਛਾ ਜੀ, ਇਹ ਬਾਬੇ ਨੇ ਵਿੱਚ ਹੀ ਅੱਬਾ ਜੀ, ਹੈਂ। ਅੱਛਾ ਗੱਲ ਸੁਣੋ, ਤੁਹਾਡੇ ਵਾਲਦ ਸਾਹਿਬ ਕਿਹੜੇ ਨੇ ਇਹਨਾਂ ਦੋਵਾਂ ਚੋਂ? ਭਾਵੇਂ ਦੋਵੇਂ ਲੈ ਲਓ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਸੁਣ ਲਓ। ਨਹੀਂ ਜੀ, ਸਾਨੂੰ ਇੱਕ ਜਿਹੜਾ ਉਹ ਵੀ ਭਾਰਾ ਪਿਆ ਲੱਗਦਾ, ਤੁਸੀਂ ਦੋਵੇਂ ਦੇਂਦੇ ਭਾਵੇਂ ਉਹ ਲੈ ਲਓ, ਭਾਵੇਂ ਉਹ ਲੈ ਲਓ। ਹੈ ਕਿਹੜੇ ਨੇ ਵਾਲਦ ਮੇਰੇ ਸਾਹਿਬ? ਵਾਲ ਸਭ ਉੱਪਰਾਂ ਜੀ ਲੰਮੇ ਪਏ, ਜਿਹੜੇ ਉਹ ਲੰਮੇ ਪਏ। ਅਜੇ ਲੰਮੇ ਪਏ ਨੇ? ਕਾਲੀ ਪੱਗ ਵਾਲੇ। ਕਾਲੇ ਪੱਗ ਵਾਲੇ। ਹਾਂਜੀ ਜੀ ਹਾਂਜੀ। ਜੀ ਜੀ। ਤੇ ਉਰਲੇ ਤੇ ਚਾਚਾ ਜੀ ਨੇ ਉਹ ਖਬਰ ਲੈਣ ਆਏ ਨੇ, ਉਹਨਾਂ ਦੇ ਦੋਸਤ ਨੇ ਨਾ, ਅੱਛਾ ਉਹ ਖਬਰ ਲੈਣ ਆਏ। ਅੱਜ ਜੇ ਉਰਲੇ ਦਾ ਵੀ ਤੁਹਾਡਾ ਮਾਈਂਡ ਹੈਗਾ, ਤੁਹਾਨੂੰ 5 ਲੱਖ ਹੋਰ ਦੇਣਾ ਪੈਣਾ ਫਿਰ। ਨਹੀਂ ਜੀ ਨਹੀਂ, 50,000 ਦਿੰਦੇ, ਉਹ ਨਹੀਂ ਜੀ ਨਹੀਂ, 100। ਨਹੀਂ ਜੀ ਨਹੀਂ, ਸਾਨੂੰ ਇੱਕ ਹੀ ਬੜਾ ਹੈ, ਹਾਂਜੀ, ਇੱਕ ਹੀ ਬੜਾ ਜੀ, ਵੱਧ ਇੱਕ ਹੀ। ਕਿਸਮਤ ਇੱਕ ਤੁਸੀਂ ਸਾਹਿਬ ਲਈ ਬੜੀ ਗੱਲ ਹੈ। ਵੇਖ ਲਓ ਜਿਵੇਂ ਤੁਹਾਡਾ ਦਿਲ ਕਰਦਾ, ਲੇਕਿਨ ਅੱਬਾ ਜੀ ਮੇਰੇ ਜਿਹੜੇ ਉਹ ਇੱਥੇ ਰਹਿਣਗੇ, ਠੀਕ ਹੈ ਨਾ ਜੀ। ਠੀਕ ਹੈ, ਚਲੋ ਫਿਰ ਜੇ ਤੁਸੀਂ ਹੁਣ ਮਨਾ ਹੀ ਲਿਆ ਤੇ ਕੁਝ ਆਹੋ, ਹੋਰ ਸਾਨੂੰ ਕੋਈ ਨਾ ਦੱਸ ਦਿਓ ਇਹਨਾਂ ਦੇ ਬਾਰੇ ਚ ਕੀ ਕੁਝ ਕਰਦੇ। ਕੁਛ ਵੀ ਨਹੀਂ ਕਰਦੇ ਪਿਸ਼ਾਬ ਉੱਠ ਕੇ ਆਪ ਕਰ ਦਿੰਦੇ? ਯਾਰ, ਵਾਸ਼ਰੂਮ ਆਪ ਜਾਂਦੇ ਨੇ, ਅੱਛਾ, ਆਪ ਆ ਕੇ ਬਹਿੰਦੇ, ਬਸ ਬਾਹਰ ਤੋਂ ਹੀ ਤਾਲਾ ਲਾਣਾ ਇੱਕ ਮੋਟਾ ਉਹ ਕਿਉਂ? ਦੇਸੀ ਤਾਲਾ ਨਹੀਂ ਹੁੰਦਾ ਜਿਹੜਾ ਹਾਂ ਮੋੜਦੇ ਮੇਰੇ ਕੋਲ ਚਾਬੀ, ਮੋਟੀ ਚਾਬੀ ਵਾਲਾ, ਆਹੋ, ਉਹ ਲਾਣਾ ਤੁਸੀਂ। ਉਹ ਕਿਉਂ? ਉਹ ਇਸ ਲਈ ਕਿ ਉਹ ਸੁੱਤੇ ਪਏ ਟੁਰ ਪੈਂਦੇ ਨੇ, ਹਾਂਜੀ ਠੀਕ ਹੈ ਨਾ। ਬੱਚਿਆਂ ਨੂੰ ਬਾਹਰ ਮਕਾਨ ਲੈ ਦਿਓ, ਆਰਾਮ ਨਾਲ ਉੱਥੇ ਕਿਰਾਏ ਤੇ ਰਹਿਣ। ਤੁਸੀਂ ਵੀ ਜਦੋਂ ਆਏ ਇੱਥੇ ਹੈਲਮਟ ਪਾਇਆ, ਆਪੇ ਨੂੰ ਖਬਰ ਲਈ, ਤੇ 2 ਟਾਈਮ ਸਾਹਮਣੇ ਮੇਰੀ ਕੋਠੀ ਹੈ, ਮੈਂ ਵੀ ਆਂਦਾ ਰਹਾਂਗਾ ਮਹੀਨੇ ਡੇਢ ਬਾਅਦ, ਅੱਛਾ, ਸਾਹਮਣੀ ਕੋਠੀ ਤੇ ਮਹੀਨੇ ਡੇਢ ਬਾਅਦ ਆਉਣਾ ਕਰਨਾ? ਮੇਰਾ ਪੂਰਾ ਲਾ ਲਾਂ ਅੱਜ ਜਦੋਂ ਅਸੀਂ ਮਰ ਜਾਾਂਗੇ ਨਾ ਫਿਰ ਤੁਸੀਂ ਆ ਜਾਗੇ। ਨਹੀਂ ਸਰ, ਕੀ ਕਰਦੇ ਹੋ ਮਾਫ ਕਰੇ ਅੱਜ ਇਹੋ ਜਿਵੇਂ ਦੱਸਦੇ ਨੇ ਬਜ਼ੁਰਗ, ਸਾਨੂੰ ਤਾਂ ਇਹ ਪਤਾ ਲੱਗਣਾ ਵੀ ਸਾਡੀ 10-15 ਦਿਨ ਹੀ ਜ਼ਿੰਦਗੀ। ਸਰ ਤੁਹਾਨੂੰ ਮੈਂ 2-3 ਹਜ਼ਾਰ ਰੁਪਏ ਦਾ ਮਕਾਨ ਕਿਰਾਏ ਤੇ ਲੈ ਲਾਂਗਾ, ਬੱਚੇ ਉੱਥੇ ਰੱਖਿਆ ਕਰਾ ਜੀ, ਉਸ ਮਕਾਨ 'ਚ ਆਪੇ ਇੱਥੇ ਆ ਜਾ ਕੇ ਬਜ਼ੁਰਗ ਨੂੰ ਸਾਂਭਿਆ ਕਰਾ ਜੀ। ਯਾਰ ਗੱਲ ਸੁਣ, ਜਿਹੜਾ 30 ਲੱਖ ਇੱਥੇ ਲਾਇਆ ਉਹ ਕਿਹੜੇ ਵੇਲੇ ਪਾਈਏ? ਤੁਸੀਂ ਵੇਖ ਲਓ, ਜਰਾ ਸਲਾਹ ਸਲੂਹ ਕਰ ਲਓ, ਮਸ਼ਵਰਾ ਕਰ ਲਓ ਆਪੇ ਹੀ ਆਇਓ। 5 ਲੱਖ ਰੁਪਇਆ ਤੁਹਾਡਾ ਐਡਵਾਂਸ ਆਇਆ, ਹਾਂਜੀ ਸਲਾਹ ਸਲੂਹ ਕਰ ਲਓ ਆਪਸ ਵਿੱਚ, ਹਾਂ, ਤੇ ਉਹ ਵੀ ਚਲੇ ਗਏ ਨੇ, ਚਾਚਾ ਜੀ ਵੀ ਚਲੇ ਗਏ ਨੇ। ਆਓ ਜੀ ਅਸੀਂ ਤੁਹਾਨੂੰ ਟਾਈਮ ਦਿੰਨੇ ਆ, ਤੁਸੀਂ ਸਲਾਹ ਕਰ ਲਓ। ਇਹਨਾਂ ਨੇ ਜੇ ਬਾਬਾ ਜੀ ਸਾਨੂੰ ਵਿੱਚ ਦੇਣੇ ਜੇ ਨਾ, ਤੇ ਅਸੀਂ ਫਿਰ 5 ਲੱਖ ਦੇਣਾ, 3 ਨਹੀਂ ਦੇਣਾ। ਨਹੀਂ ਇਹ ਕੰਮ ਨਹੀਂ ਹੋਣਾ ਇੱਥੇ। ਇਹ ਨਹੀਂ ਹੋਣਾ, ਪਤਾ ਕੀ ਵੇਖੋ ਨਾ ਕੀ ਗੱਲ ਹੈ, ਉਧਰੋਂ ਬਾਬਾ ਵੀ ਤੁਸੀਂ ਦੇਣ ਦੇ, ਉਧਰੋਂ 30 ਲੱਖ ਰੁਪਈਆ ਹੈ, ਤੇ ਫਿਰ ਕੋਈ ਬਾਜੀ ਗੱਲ ਨਾ ਮੇਰੀ ਗੱਲ ਸੁਣੋ, ਮੇਰੀ ਭੈਣ, ਇਸ ਤਰ੍ਹਾਂ ਨਾ ਕਰਿਆ ਕਰੋ, ਤੁਹਾਨੂੰ ਸਾਰੀ ਡਿਟੇਲ ਸੁਣਾਈਏ ਪਹਿਲਾਂ ਕਿ ਜੋ ਕੁਝ ਵੇਚੇਗਾ ਉਹ ਤੁਹਾਡਾ 7 ਲੱਖ ਰੁਪਏ ਦਾ ਸਮਾਨ ਤੁਹਾਨੂੰ ਫ੍ਰੀ ਦੇਂਦੇ ਨੇ। ਉਹ ਭਲੀਏ ਲੋਕੇ, ਉਹ ਸਾਰਾ ਕੁਝ ਲੈ ਲਾ ਵਿੱਚ ਹੋਇਆ, ਹੁਣ ਇਹ ਕੁਝ ਨਹੀਂ ਕਰ ਸਕਦੇ। ਮੁਰਗੀਆਂ, ਖੁੱਡੇ, ਹਰ ਸ਼ੈ ਤੁਹਾਨੂੰ ਦੇਣ ਦੇ ਆ ਜਨਾਬ। ਹਾਂਜੀ ਚਲੋ ਕੋਈ ਨਾ, ਆਂਡੇ ਹੀ ਖਾ ਲਈ ਕਰੀ। ਨਹੀਂ 5 ਲੱਖ ਰੁਪਈਆ ਜੇ 30 ਲੱਖ ਰੁਪਏ ਚ ਭਾਬੀ ਗੱਲ ਹੋਈ ਹੈ, ਸਮਝਦੇ ਨਾ। ਇਹ ਸਲਾਹ ਸਲੂਹ ਕਰ ਲਓ, ਅਸੀਂ ਜਰਾ ਬਾਹਰ ਬੈਠੇ। ਭਾਈ ਤੇਰੀ ਬੀਵੀ ਨੇ ਤੇਰੇ ਸਾਰੇ ਪੈਸੇ ਮਰਵਾ ਦੇਣੇ ਨੇ। ਨਹੀਂ ਨਹੀਂ, ਕਿਉਂ ਮਰਵਾਣੇ ਨਹੀਂ ਯਾਰ, ਇਹ ਗੱਲ ਬਸ। ਨਹੀਂ ਤੁਸੀਂ ਆਪਸ ਵਿੱਚ ਸਲਾਹ ਸਲੂਹ ਕਰ ਲਓ। ਹੁਣ ਵੀ 5 ਲੱਖ ਰੁਪਏ ਤਾਂ ਹਾਂ ਦੇਤਾ ਪਿਆ, ਹਾਂਜੀ ਤੇ ਜੇ ਅਸੀਂ ਮਕਾਨ ਨਾ ਲਾਈਏ ਹਾਂਜੀ 5 ਲੱਖ ਰੁਪਏ ਸਾਡਾ ਜਾਂਦਾ ਰਹਿੰਦਾ। ਹੁਣ ਕੋਈ ਨਾ ਕੋਈ ਤਾਂ ਕਰਨਾ ਨਾ। ਹੁਣ ਬਾਬਿਆਂ ਦੀ ਵਿੱਚ ਗੱਲ ਮੇਰੇ ਕੋਲ ਪੜ੍ਹੀ ਨਹੀਂ ਗਿਆ ਸਟਾਮ ਉਹਨਾਂ ਦਾ, ਤਾਂ ਬਾਬੇ ਦੇ ਦਿੰਦੇ ਨੇ। ਉਹ ਕਿੱਥੇ ਮਰ ਗਿਆ ਸਾਰੇ? ਉਹ ਸਵੇਰ ਦਾ ਮੈਂ ਕਲਪਨਾ, ਨਾ ਮੈਨੂੰ ਰੋਟੀ ਦਿੱਤੀ ਜੇ, ਉਹ ਨਾ ਮੈਨੂੰ ਦਵਾਈ ਦਿੱਤੀ ਜੇ, ਕਿੱਥੇ ਮਰ ਗਿਆ ਸਾਰੇ? ਉਹ ਮੈਂ ਤੁਹਾਨੂੰ ਆਖਿਆ ਇਮਰਾਨ ਨੂੰ ਫੋਨ ਕਰੋ, ਇਮਰਾਨ ਨੂੰ ਫੋਨ ਕੀਤਾ ਜੇ ਕਿ ਨਹੀਂ? ਉਹ ਇੱਥੇ ਮੇਰੀ ਪਈ, ਉਹ ਕੀ ਪਿਆ ਸੀ ਮੇਰਾ ਇੱਥੇ ਯਾਰ? ਕੌਣ ਲੈ ਗਿਆ ਯਾਰ? ਇਹ ਹੁਣ ਮੈਂ ਇੱਥੇ ਰੱਖ ਕੇ ਗਿਆ ਵਾਂ, ਪਤਾ ਨਹੀਂ ਕਿੱਥੇ ਟੁਰ ਜਾਂਦੇ ਨੇ। ਮੇਰੇ ਤੇ ਸਾਰੇ ਵੈਰੀ ਪੈ ਨੇ। ਉਹ ਮਰ ਗਿਆ ਕਿ ਸੁਣ ਲਓ, ਮੇਰੀ ਕੁੜੀ ਆ ਨਾ, ਕੋਈ ਵੀ ਗੱਲ ਸੁਣਦਾ, ਕੁੜੀ ਆ ਪਤਾ ਮੇਰੀ ਵੀ ਸੁਣ ਲਓ ਬਈ, ਮੇਰੀ ਸੁਣਦਾ ਹੀ ਕੋਈ ਨਹੀਂ। ਉਹ ਸਵੇਰ ਦਾ ਚੱਲ ਗਿਆ ਮੈਂ। ਚਲੋ ਹੋ ਗਿਆ ਜੀ। ਨਿਕਲ ਗਏ ਟੁੱਟ ਗਏ ਨਹੀਂ ਭਾਈ, ਹਨਾ। ਮੁਬਾਰਕ ਹੋਏ। ਖੈਰ ਮੁਬਾਰਕ। ਮੇਰੀ ਗੱਲ ਸੁਣ ਯਾਰ, ਆ 5ਵੀਂ ਪਾਰਟੀ ਆਈ ਹੈ, 5 ਲੱਖ ਇਹ ਵੀ ਦੇ ਗਈ ਹੈ। 4 ਪਹਿਲੀਆਂ ਸਨ, 5 ਲੱਖ ਤੱਕ ਹੋ ਗਿਆ ਯਾਰ। ਹੁਣ ਤੇ 10,000 ਦੇ ਦੇ। ਇੱਕ ਪਾਰਟੀ ਹੋਰ ਲਿਆ, ਇਕੱਠੇ ਲੈ ਲਈ।